ਕਿ ਜਿਨ੍ਹਾਂ ਨੇ ਕੀਤਾ ਸੀ ਪ੍ਰੋਸੀਕਿਊਟ ਉਸਨੂੰ ਉਹਨਾਂ ਦੇ ਲਈ ਝਟਕਾ ਵੀ ਆ, ਕਿਉਂਕਿ ਮੁੜ ਤੋਂ ਦੁਬਾਰਾ ਤੋਂ ਉਹ ਸਾਰੀਆਂ ਚੀਜ਼ਾਂ ਚਾਰਜਸ ਦੁਬਾਰਾ ਜਿਹੜੇ ਉਹ ਸਾਬਤ ਕਰਨੇ ਪੈ ਸਕਦੇ ਨੇ। ਉੱਧਰ ਜਿੱਦਾਂ ਆਲਰੇਡੀ ਆਪਾਂ ਦੱਸ ਹੀ ਚੁੱਕੇ ਹਾਂ 1.5 ਲੱਖ ਤੋਂ ਵੱਧ ਅਮਰੀਕਾ ਦੇ ਵਿੱਚ ਜਿਹੜੀਆਂ ਆ ਉਹ ਮੌਤਾਂ ਕੋਵਿਡ-19 ਕਰਕੇ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਆ। CDC ਦੀ ਇੱਕ ਨਵੀਂ ਰਿਪੋਰਟ ਇਹ ਕਹਿ ਰਹੀ ਆ ਵੀ ਜਿਹੜੇ ਹਰ ਇੱਕ ਉਮਰ ਦਾ ਜਿਹੜਾ ਬੱਚਾ ਵੀ ਉਹ ਕਰੋਨਾ ਵਾਇਰਸ ਦੀ ਇਨਫੈਕਸ਼ਨ ਨੂੰ ਓਨਾ ਹੀ ਜ਼ਿਆਦਾ ਸਸੈਪਟੇਬਲ, ਯਾਨੀ ਕਿ ਉਹਨੂੰ ਇਹ ਜਿਹੜਾ ਫਿਕਰ ਆ ਉਹ ਰਹੇਗਾ ਵੀ ਉਹਨਾਂ ਨੂੰ ਵੀ ਉਹ ਹੋ ਸਕਦਾ ਅਤੇ ਅੱਗੇ ਵੀ ਜਿਹੜਾ ਉਹ ਵਧਾ ਸਕਦਾ ਆ, ਫੈਲਾ ਸਕਦਾ ਆ ਕਰੋਨਾ ਵਾਇਰਸ ਨੂੰ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਜਾਰਜੀਆ ਦੇ ਵਿੱਚ ਕਹਿੰਦੇ ਪਿਛਲੇ ਮਹੀਨੇ ਦੇ ਵਿੱਚ ਇੱਕ ਸਲੀਪ ਅਵੇ ਕੈਂਪ ਦੇ ਦੌਰਾਨ 250 ਤੋਂ ਵੱਧ ਜਿਹੜੇ ਬੱਚੇ ਅਤੇ ਜਿਹੜੇ ਸਟਾਫਰ ਆ ਉਹ ਜਿਹੜੇ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਪਾਇਆ ਗਿਆ ਸੀਗਾ। ਇਹ ਅਜੇ 3/4 ਜਿਹੜੇ ਕੁੱਲ ਉੱਥੇ ਲੋਕ ਗਏ ਸੀ ਉਹ ਟੈਸਟ ਕੀਤੇ ਗਏ ਸੀਗੇ। ਇਹ ਇੱਕ ਹਫ਼ਤੇ ਦੇ ਵਿੱਚ ਕਹਿੰਦੇ ਆ ਵੀ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਫੈਲਿਆ ਹੈਗਾ ਆ। ਸੋ ਹੁਣ ਬੱਚਿਆਂ ਨੂੰ ਸਕੂਲ ਘੱਲਣ ਨੂੰ ਲੈ ਕੇ ਫਿਰ ਇਹ ਜਿਹੜੀ ਸਟੱਡੀ ਆ ਉਹ ਮੈਨੂੰ ਲੱਗਦਾ ਵੀ ਉੱਤੇ ਜਿਹੜੀ ਇਸ ਦੀ ਚਰਚਾ ਜਿਹੜੀ ਉਹ ਇੱਕ ਵਾਰੀ ਫਿਰ ਵੱਧ ਜਾਵੇਗੀ। ਉੱਧਰ ਵਰਮੌਂਟ ਦੇ ਵਿੱਚ ਕਹਿੰਦੇ 2 ਲੱਖ ਤੋਂ ਵੱਧ ਜਿਹੜੇ ਮੁਫਤ ਦੇ ਵਿੱਚ ਕਲੋਥ ਮਾਸਕ ਜਿਹੜੇ ਆ ਉਹ ਡਿਸਟਰੀਬਿਊਟ ਕੀਤੇ ਗਏ ਆ। ਉੱਥੇ ਵੀ ਸੂਬੇ ਦੇ ਵਿੱਚ ਨਿਊ ਮਾਸਕ ਮੈਂਡੇਟ ਯਾਨੀ ਕਿ ਲਾਜ਼ਮੀ ਜਿਹੜਾ ਆ ਮਾਸਕ ਪਾਉਣਾ ਜਿਹੜਾ ਉਹ ਜ਼ਰੂਰੀ ਕਰ ਦਿੱਤਾ ਗਿਆ। ਕਹਿੰਦੇ ਜਦੋਂ ਵੀ ਲੋਕ ਪਬਲਿਕ ਸੈਟਿੰਗਸ ਦੇ ਵਿੱਚ ਉੱਥੇ ਹੋਣਗੇ। ਅਗਲੀ ਖਬਰ ਓਰੇਗਨ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਵੀ ਕਾਲੇ ਮੂਲ ਦੇ ਐਕਟਿਵਿਸਟ ਆ ਉਹ ਵਾਈਟ ਪ੍ਰੋਟੈਸਟਰਸ ਜਿਹੜੇ ਆ ਉਹਨਾਂ ਦੇ ਨਾਲ ਕਾਫੀ ਫਰਸਟ੍ਰੇਟਡ ਹੈਗੇ ਆ। ਕਹਿੰਦੇ ਵੀ ਜਿਹੜੇ ਬਲੈਕ ਟੀਨੇਜਰ ਗਰਲਸ ਹੈਗੀਆਂ ਆ ਉਹ ਕਹਿੰਦੀਆਂ ਵੀ ਅਸੀਂ ਆਪਣਾ ਜਿਹੜਾ ਇਸ਼ੂ ਨੂੰ ਅੱਗੇ ਵਧਾ ਰਹੇ ਹਾਂ, ਪਰ ਇਹ ਕੁਛ ਜਿਹੜੇ ਵਿੱਚ ਪ੍ਰੋਟੈਸਟਰਸ ਆ ਕੇ ਉਹ ਹੱਲਾ ਗੁੱਲਾ ਕਰਦੇ ਹੈਗੇ ਆ, ਡੈਮੇਜ ਕਰਦੇ ਆ, ਜਿਹਦੇ ਨਾਲ ਸਾਰਾ ਜਿਹੜਾ ਆ ਬਲੈਕ ਲਾਈਵਜ਼ ਮੈਟਰ ਮੂਵਮੈਂਟ ਆ ਉਹ ਡੈਮੇਜ ਹੁੰਦੀ ਹੈਗੀ ਆ। ਸੋ ਇਹ ਖਬਰਾਂ ਉੱਥੋਂ ਪੋਰਟਲੈਂਡ ਤੋਂ ਆ ਰਹੀਆਂ। ਆਪਾਂ ਸਵੇਰੇ ਦੱਸਿਆ ਸੀ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਆਲਰੇਡੀ ਜਿਹੜੇ ਆਪਣੇ ਆਫਿਸਰਸ ਆ ਉਹਨਾਂ ਨੂੰ ਉੱਥੋਂ ਬੁਲਾਉਣਾ ਵਾਪਸ ਸ਼ੁਰੂ ਕਰ ਲਿਆ ਹੈਗਾ, ਕਿਉਂਕਿ ਜਿਹੜੀ ਗਵਰਨਰ ਸੀ ਓਰੇਗਨ ਦੀ ਉਹ ਕਹਿੰਦੀ ਵੀ ਠੀਕ ਆ ਵੀ ਮੈਂ ਇਸ 'ਤੇ ਕੰਟਰੋਲ ਕਰਾਂਗੀ। ਜੀ, ਮਿਨੇਸੋਟਾ ਦੇ ਅਟਾਰਨੀ ਜਨਰਲ ਆ ਉਹਨਾਂ ਦੇ ਦੁਆਰਾ ਇੱਕ ਲਾਸੂਟ ਫਾਈਲ ਕੀਤਾ ਗਿਆ ਇੱਕ ਰੈਂਚ ਦੇ ਖਿਲਾਫ, ਜਿੱਥੇ ਕਿ 3 ਦਿਨਾਂ ਦਾ ਰੋਡੀਓ ਈਵੈਂਟ ਕਹਿੰਦੇ ਆ ਵੀ ਉਹ ਰੱਖਿਆ ਗਿਆ ਅਤੇ ਸੋਸ਼ਲ ਡਿਸਟੈਂਸਿੰਗ ਆਰਡਰਸ ਸ਼ਾਇਦ ਉੱਥੇ ਜਿਹੜੇ ਉਹ ਨਹੀਂ ਮੰਨੇ ਗਏ ਅਤੇ ਕਹਿੰਦੇ ਵੀ ਉਹਦੇ ਕਰਕੇ ਲੋਕਾਂ ਨੂੰ ਕਰੋਨਾ ਵਾਇਰਸ ਦਾ ਐਕਸਪੋਜਰ ਦਾ ਖਤਰਾ ਜਿਹੜਾ ਉਹ ਬਣਿਆ ਆ। ਨਾਰਥ ਸਟਾਰ ਰੈਂਚ ਦੇ ਖਿਲਾਫ ਅਟਾਰਨੀ ਜਨਰਲ ਕੀਥ ਐਲਿਸਨ ਕਹਿੰਦੇ ਆ ਉਹਨਾਂ ਨੇ ਜਿਹੜਾ ਇਹ ਹੁਣ ਲਾਸੂਟ ਫਾਈਲ ਕੀਤਾ। ਕਹਿੰਦੇ ਵੀ ਇਸ ਰੈਂਚ ਨੇ ਇਨਕਰੇਜ ਕੀਤਾ ਸੈਂਕੜੇ ਲੋਕਾਂ ਨੂੰ ਅਤੇ ਅਲਾਓ ਕੀਤਾ ਜਾਣਬੁੱਝ ਕੇ ਵੀ ਇਸ ਰੋਡੀਓ ਦੇ ਵਿੱਚ ਹਿੱਸਾ ਲੈਣ ਅਤੇ ਉੱਥੇ ਮਾਸਕ ਵਗੈਰਾ ਜਿਹੜੇ ਉਹ ਨਹੀਂ ਸੀ ਪਾਏ ਗਏ। 24 ਤੋਂ 26 ਜੁਲਾਈ ਤੱਕ ਇਹ ਜਿਹੜਾ ਰੋਡੀਓ ਇਵੈਂਟ ਜਿਹੜੇ ਆ ਉੱਥੇ ਹੋਇਆ ਸੀ ਅਤੇ ਨੇਬਰਿੰਗ ਸਟੇਟਸ ਹੋਰ ਵੀ ਸੂਬਿਆਂ ਤੋਂ ਲੋਕ ਜਿਹੜੇ ਆ ਉੱਥੇ ਪਹੁੰਚੇ ਸੀਗੇ। ਅਗਲੀ ਖਬਰ ਸੁਪਰੀਮ ਕੋਰਟ ਨੂੰ ਲੈ ਕੇ ਆ। ਅੱਜ US ਦੀ ਸੁਪਰੀਮ ਕੋਰਟ ਨੇ ਇੱਕ ਜਿਹੜਾ ਕੇਸ ਸੀਗਾ ਉਹਨਾਂ ਦੇ ਕੋਲ ਪਹੁੰਚਿਆ ਸੀ ਸਿਆਰਾ ਕਲੱਬ ਵੱਲੋਂ ਵੀ ਜਿਹੜੀ ਕੰਸਟਰਕਸ਼ਨ ਆ ਖਾਸ ਕਰਕੇ ਇੱਕ ਕੰਧ ਦੀ ਮੈਕਸੀਕੋ ਦੇ ਬਾਰਡਰ ਦੇ ਉੱਤੇ ਉਸ ਨੂੰ ਰੋਕਿਆ ਜਾਵੇ, ਪਰ ਸੁਪਰੀਮ ਕੋਰਟ ਨੇ ਜਿਹੜੀ ਆ 5 ਦੇ ਮੁਕਾਬਲੇ 4 ਦੇ ਨਾਲ ਉਹ ਜਿਹੜਾ ਡਿਸੀਜਨ ਆ ਉਹ ਕਹਿੰਦੇ ਵੀ ਨਹੀਂ ਇਸ ਨੂੰ ਇੱਦਾਂ ਹੀ ਕੰਟੀਨਿਊ ਰੱਖਣਾ ਚਾਹੀਦਾ ਹੈਗਾ। ਜੀ, ਫਲੋਰੀਡਾ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ 72 ਸਾਲਾਂ ਦੇ ਇਨਸਾਨ ਦੇ ਦੁਆਰਾ ਇੱਕ 86 ਸਾਲਾਂ ਦੇ ਬਜ਼ੁਰਗ ਨੂੰ ਜਿਹੜਾ ਉਹ ਧੱਕਾ ਮਾਰਿਆ ਗਿਆ ਸੀ, ਜਿਸ ਦੇ ਵਿੱਚ 86 ਸਾਲਾਂ ਜਿਹੜਾ ਇੰਜਰ ਹੋ ਗਿਆ ਸੀਗਾ ਅਤੇ 72 ਸਾਲਾਂ ਦੇ ਇਸ ਬੰਦੇ ਨੇ ਕਿਹਾ ਵੀ ਮੈਂ ਆਪਣੇ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਕਰੋਨਾ ਵਾਇਰਸ ਦੇ ਅਗੇਂਸਟ ਇਸ ਨੂੰ ਮੈਂ ਪੁਸ਼ ਕੀਤਾ ਸੀ ਅਤੇ ਕਹਿੰਦੇ ਉਸ ਦੇ ਖਿਲਾਫ ਪਹਿਲਾਂ ਫੈਲਨੀ ਚਾਰਜਿਸ ਜਿਹੜੇ ਉਹ ਲਾਏ ਗਏ ਸੀਗੇ, ਪਰ ਹੁਣ ਪ੍ਰੋਸੀਕਿਊਟਰਸ ਦੇ ਦੁਆਰਾ ਉਹ ਜਿਹੜੇ ਚਾਰਜਿਸ ਆ ਉਸ 72 ਸਾਲਾਂ ਜਿਹੜੇ ਫਲੋਰੀਡਾ ਦੇ ਰਹਿਣ ਵਾਲੇ ਤੋਂ ਜਿਹੜੇ ਉਹ ਹਟਾ ਲਏ ਗਏ ਆ। ਮਿਆਮੀ ਡੇਡ ਸਟੇਟ ਅਟਰਨੀ ਆਫਿਸ ਆ ਉਹਨਾਂ ਨੇ ਕਿਹਾ ਵੀ ਇਸ ਬੰਦੇ ਦੇ ਖਿਲਾਫ ਜਿਹੜਾ ਕ੍ਰਿਮੀਨਲ ਕੇਸ ਆ ਉਹ ਨਹੀਂ ਜਿਹੜਾ ਪਰਸਿਊ ਕੀਤਾ ਜਾਊਗਾ, ਅੱਗੇ ਨਹੀਂ ਲੈ ਕੇ ਜਾਇਆ ਜਾਊਗਾ। ਅਗਲੀ ਖਬਰ ਟਿਕਟੋਕ ਨੂੰ ਲੈ ਕੇ ਆ। ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਸੀ ਵੀ USA ਦੇ ਵਿੱਚ ਵੀ ਜਿਹੜੀ ਟਿਕਟੋਕ ਆ ਉਹ ਹੋ ਸਕਦਾ ਆਪਾਂ ਬੰਦ ਕਰ ਦਈਏ, ਪਰ ਅੱਜ ਨਵਾਂ ਬਿਆਨ ਇਹ ਆਇਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਚਾਈਨਾ ਦੀ ਜਿਹੜੀ ਆ ਵਾਈਟ ਡੈਂਸ ਕੰਪਨੀ ਆ ਜਿਸ ਨੂੰ ਟਿਕਟੋਕ ਜਿਹੜੀ ਓਨ ਕਰਦੀ ਹੈਗੀ ਆ, ਟਿਕਟੋਕ ਉਸ ਕੰਪਨੀ ਦੇ ਅੰਡਰ ਆ। ਸੋ ਉਹਨਾਂ ਨੇ ਇਹ ਕਿਹਾ ਵੀ ਉਸ ਨੂੰ ਇਹ ਵਾਈਟ ਡਾਂਸ ਲਿਮਟਿਡ ਨੂੰ ਟਿਕਟੋਕ ਕੰਪਨੀ ਅਮਰੀਕਾ ਨੂੰ ਸੈੱਲ ਕਰ ਦੇਣੀ ਚਾਹੀਦੀ ਹੈਗੀ ਆ। ਸੋ ਇਹ ਵੀ ਇੱਕ ਜਿਹੜਾ ਨਵਾਂ ਆਲਟਰਨੇਟਿਵ ਉਹ ਕਹਿੰਦੇ ਆਇਆ ਹੈਗਾ ਆ ਟਿਕਟੋਕ ਨੂੰ ਬੰਦ ਕਰਨ ਤੋਂ।
ਬਚਾਉਣ ਲਈ ਲਈ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਨ ਮਕੀਨ ਕਾਊਂਟੀ ਦੇ ਜਿਹੜੇ ਡਿਸਟ੍ਰਿਕਟ ਅਟਰਨੀ ਆ, ਉਹਨਾਂ ਨੇ ਕਿਹਾ ਵੀ ਜਿਹੜੇ ਛੋਟੇ-ਮੋਟੇ ਕ੍ਰਾਈਮ ਜਿਹੜੇ ਆ ਉਹਨਾਂ ਨੂੰ ਕਈਆਂ ਦੇ ਚਾਰਜਿਸ ਜਿਹੜੇ ਵੇਵ ਕੀਤੇ ਜਾ ਸਕਦੇ ਆ, ਜਾਂ ਜਿਹੜੇ ਫਾਈਨ ਆ ਉਹ ਜਿਹੜੇ ਘੱਟ ਲਏ ਜਾ ਸਕਦੇ ਆ ਇਸ ਪੈਂਡੈਮਿਕ ਦੇ ਦੌਰਾਨ। ਇਹ ਜਿਹੜੇ ਇਸ ਟਾਈਮ ਉੱਥੋਂ ਕਾਊਂਟੀ ਤੋਂ ਡਿਸਟ੍ਰਿਕਟ ਅਟਰਨੀ ਦੇ ਵੱਲੋਂ ਜਿਹੜਾ ਦੱਸਿਆ ਜਾ ਰਿਹਾ, ਟੋਰੀ ਸੈਲਜ਼ਾਰ ਜਿਹੜੇ ਆ ਉਹਨਾਂ ਨੇ ਉੱਥੇ ਸੁਪੀਰੀਅਰ ਕੋਰਟ ਦੇ ਵਿੱਚ ਇਹ ਦਰਖਾਸਤ ਜਿਹੜੀ ਆ ਉਹ ਹੁਣ ਪਾਈ ਆ, ਚਿੱਠੀ ਜਿਹੜੀ ਉਹ ਲਿਖ ਕੇ ਇਹਨਾਂ ਨੇ ਘੱਲੀ ਆ। ਉਹਨਾਂ ਨੇ ਕਿਹਾ ਵੀ 40% ਪਾਪੂਲੇਸ਼ਨ $400 ਦੀ ਜਿਹੜੀ ਐਮਰਜੈਂਸੀ ਜੇ ਆ ਜਾਵੇ ਘਰ ਦੇ ਉੱਤੇ ਤਾਂ ਉਹ ਉਹਨਾਂ ਦੇ ਲਈ ਝੱਲਣੀ ਔਖੀ ਹੈ, ਅਤੇ ਜੇ ਹਾਈ ਫਾਈਨਸ ਅਤੇ ਫੀਸ ਜਿਹੜੇ ਉਹਨਾਂ ਨੂੰ ਪਾ ਦਿੱਤੇ ਗਏ, ਚਾਹੇ ਉਹ ਟ੍ਰੈਫਿਕ ਵਾਇਲੇਸ਼ਨ ਆ ਜਾਂ ਮਿਸਡਮੀਨਰਸ ਦੇ ਲਈ ਆ, ਇਨਫਰੈਕਸ਼ਨਸ ਦੇ ਲਈ ਆ, ਤਾਂ ਉਹਨਾਂ ਦੇ ਲਈ ਇਹ ਕੰਮ ਜਿਹੜਾ ਉਹ ਔਖਾ ਹੋ ਜਾਊਗਾ। ਚਾਹੇ ਉਹਨਾਂ ਦੇ ਵਿੱਚ ਟੋਇੰਗ ਫੀਸ ਆ ਜਾਂ DMV ਫਾਈਨਸ ਆ। ਸੋ ਉਹਨਾਂ ਨੂੰ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਕਈ ਮਾਮਲਿਆਂ ਦੇ ਵਿੱਚ ਵੇਵ ਕਰਨ ਦੇ ਲਈ ਅਤੇ ਕਈ ਮਾਮਲਿਆਂ ਦੇ ਵਿੱਚ ਜਿਹੜਾ ਉਹ ਫਾਈਨ ਘਟਾਉਣ ਦੀ ਜਿਹੜੀ ਆ ਸਿਫਾਰਿਸ਼ ਕੀਤੀ ਆ। ਦੇਖਦੇ ਆ ਵੀ ਜਿਹੜੇ ਸੁਪੀਰੀਅਰ ਕੋਰਟ ਵਾਲੇ ਆ ਉਹ ਇਹਨਾਂ ਦੀ ਦਰਖਾਸਤ ਨੂੰ ਮੰਨਦੇ ਨੇ ਜਾਂ ਨਹੀਂ ਜੀ। ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕਰੋਨਾ ਵਾਇਰਸ ਨੂੰ ਲੈ ਕੇ ਕਹਿੰਦੇ 14,000 ਕੇਸਿਸ ਫ੍ਰਿਜ਼ਨੋ ਕਾਊਂਟੀ ਦੇ ਵਿੱਚ ਹੋ ਗਏ ਹੈਗੇ ਆ। ਸਭ ਤੋਂ ਜ਼ਿਆਦਾ ਹਿੱਟ ਉੱਥੇ ਲਟੀਨੋ ਪਾਪੂਲੇਸ਼ਨ ਜਿਹੜੇ ਸਪੈਨਿਸ਼ ਮੂਲ ਦੇ ਆ ਉਹ ਹਿੱਟ ਹੋਏ ਹੈਗੇ ਆ। ਮਡੇਰਾ ਦੇ ਵਿੱਚ ਇੱਕ ਚਿਲਡਰਨਸ ਦਾ ਜਿਹੜਾ ਬੈਲੀ ਚਿਲਡਰਨਸ ਹਸਪੀਟਲ ਹੈਗਾ, ਉੱਥੇ ਇੱਕ ਬੱਚੇ ਦੀ ਮੌਤ ਹੋ ਗਈ ਹੈਗੀ ਆ। ਅਤੇ ਇਸੇ ਤਰ੍ਹਾਂ ਜੇ ਕਰੋਨਾ ਵਾਇਰਸ ਦੀ ਗੱਲ ਕਰਦੇ ਜਾਈਏ ਵੀ ਉੱਥੇ ਇੱਕ ਬਿਊਟੀ ਸਲੂਨ ਦੇ ਉੱਤੇ ਬੀਬੀ ਵਾਲ ਕੱਟਦੀ ਸੀ ਫ੍ਰਿਜ਼ਨੋ ਦੇ ਵਿੱਚ। ਜਦੋਂ ਇੰਸਪੈਕਟਰ ਚਲੇ ਗਏ ਤਾਂ ਉਸਨੇ ਕਾਫੀ ਉਹਨੂੰ ਗਾਲਾਂ ਗੂਲਾਂ ਕੱਢੀਆਂ, ਕਹਿੰਦੀ ਵੀ ਮੈਂ ਤੇਰੇ 'ਤੇ ਕਾਰ ਚੜ੍ਹਾ ਦੇਣੀ ਹੈਗੀ ਆ, ਫਿਰ ਤੁਸੀਂ ਮੇਰਾ ਬਿਜ਼ਨਸ ਬੰਦ ਕਰਨ ਆਏ ਹੈਗੇ। ਉਹਨੇ ਤਾਂ ਇਹ ਵੀ ਆਈ ਥਿੰਕ ਕਿਹਾ ਸੀਗਾ ਵੀ ਤੁਸੀਂ ਮਰ ਜਾਣੇ ਚਾਹੀਦੇ ਆ, ਇੱਥੋਂ ਤੱਕ ਵੀ ਜਿਹੜਾ ਕਰੋਨਾ ਦੇ ਨਾਲ ਤੁਹਾਡੀ ਮੌਤ ਹੋ ਜਾਣੀ ਚਾਹੀਦੀ ਆ। ਅਤੇ ਪਰ ਫ੍ਰਿਜ਼ਨੋ ਵਾਲਿਆਂ ਨੇ ਕਹਿੰਦੇ ਵੀ ਬਿਊਟੀ ਸ਼ਾਪਸ ਨੂੰ ਬਾਹਰ ਬਿਲਡਿੰਗ ਤੋਂ ਜਿਹੜੀ ਆ ਸਰਵਿਸਿਜ਼ ਕਰਨ ਦੇ ਲਈ ਅਲਾਓ ਕੀਤਾ ਹੋਇਆ ਹੈਗਾ ਜੀ। ਜਿਹੜਾ ਬੀਤੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਟਵਿੱਟਰ ਦੇ ਉੱਤੇ ਇੱਕ ਹੈਕ ਹੋਇਆ ਸੀ, ਜਿਹਦੇ ਵਿੱਚ ਜੋ ਬਾਇਡਨ, ਬਰਾਕ ਓਬਾਮਾ, ਜੈਫ ਬੈਜ਼ੋਸ, ਇਲਨ ਮਸਕ ਅਤੇ ਹੋਰ ਕਈਆਂ ਦੇ ਜਿਹੜੇ ਅਕਾਊਂਟਸ ਦੇ ਉੱਤੇ ਬਿਟਕੋਇਨ ਦਾ ਇੱਕ ਸਕੈਮ ਜਿਹੜਾ ਚਲਾਇਆ ਗਿਆ ਸੀ। ਉਸ ਮਾਮਲੇ ਦੇ ਵਿੱਚ ਇੱਕ ਬ੍ਰਿਟੇਨ ਦਾ, ਇੱਕ ਫਲੋਰੀਡਾ ਦਾ ਜਿਹੜਾ ਆ ਉਹ, ਅਤੇ ਇੱਕ ਫਲੋਰੀਡਾ ਦਾ ਟੀਮ, 3 ਜਾਣੇ ਜਿਹੜੇ ਆ ਦੱਸਿਆ ਜਾ ਰਿਹਾ ਵੀ ਉਹਨਾਂ ਨੂੰ ਚਾਰਜ ਕੀਤਾ ਗਿਆ ਆ ਇਸ ਅਟੈਕ ਦੇ ਵਿੱਚ। ਹਿਲਜ਼ਬੋਰੋ ਸਟੇਟ ਦੇ ਅਟਰਨੀ ਜਿਹੜੇ ਹੈਗੇ ਨੇ ਐਂਡਰਿਊ ਵਾਰਨ, ਉਹਨਾਂ ਨੇ ਕਿਹਾ 17 ਸਾਲਾਂ ਦਾ ਗ੍ਰੈਮ ਆਈਵਨ ਕਲਾਰਕ ਟੈਂਪਾ ਦਾ, ਇਸ ਦੇ ਉੱਤੇ 30 ਫੈਲਨੀ ਫਰਾਡ ਚਾਰਜਿਸ ਜਿਹੜੇ ਉਸ ਤੋਂ ਵੱਧ ਜਿਹੜੇ ਹੋਣਗੇ। ਇਸ ਦੇ ਨਾਲ 19 ਸਾਲਾਂ ਦਾ ਮੇਸਨ ਸ਼ੈਫਰਡ ਜਿਹੜਾ ਬੌਗਨਰ ਰਿਗਜ਼ UK ਤੋਂ ਸੀਗੇ, ਅਤੇ ਨੀਮਾ ਫਜ਼ੈਲੀ 22 ਸਾਲ ਔਰਲੈਂਡੋ ਤੋਂ, ਇਹਨਾਂ ਦੇ ਉੱਤੇ ਕੈਲੀਫੋਰਨੀਆ ਫੈਡਰਲ ਕੋਰਟ ਦੇ ਜਿਹੜੇ ਉੱਤੇ ਚਾਰਜਿਸ ਆ ਉਹ ਲਾਏ ਜਾਣਗੇ। ਬਹੁਤ ਵੱਡਾ ਹੈਕ ਹੋਇਆ ਸੀ ਜੀ, ਕਹਿੰਦੇ ਇਸ ਪੂਰੇ ਹੈਕ ਦੇ ਵਿੱਚ ਇਹਨਾਂ ਨੇ 1 ਲੱਖ ਤੋਂ ਵੱਧ ਜਿਹੜੇ ਬਿਟਕੋਇਨਸ ਆ ਲੋਕਾਂ ਤੋਂ ਜਿਹੜੇ ਆ ਇੱਕ ਹਿਸਾਬ ਦੇ ਨਾਲ ਉਗਰਾ ਲਏ ਸੀਗੇ ਜੀ। ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਸਾਊਥ ਬੇਕਰਸਫੀਲਡ ਏਰੀਆ ਦੇ ਵਿੱਚ ਮੋਟਲ ਨੂੰ ਅੱਗ ਲੱਗ ਗਈ ਅਤੇ ਜਿਹਦੇ ਨਾਲ ਕਾਫੀ ਨੁਕਸਾਨ ਹੋਇਆ ਹੈਗਾ। ਬਾਕੀ ਬੇਕਰਸਫੀਲਡ ਦੇ ਵਿੱਚ ਵੀ ਜਿਹੜਾ ਕ੍ਰਾਈਮ ਬਹੁਤ ਵਧਿਆ ਹੋਇਆ, ਹਰ ਰੋਜ਼ ਉੱਥੇ 2-3 ਸ਼ੂਟਿੰਗਸ ਹੁੰਦੀਆਂ, ਕਿਸੇ ਨਾ ਕਿਸੇ ਦੀ ਜਿਹੜੀ ਮੌਤ ਹੁੰਦੀ ਹੈਗੀ ਆ ਜੀ। ਕੈਲੀਫੋਰਨੀਆ ਦੇ ਵਿੱਚ ਜਿਹੜੀ ਡਿਪਾਰਟਮੈਂਟ ਆਫ ਮੋਟਰ ਵਹੀਕਲ ਆ ਉਹ ਸਾਰੇ ਹੀ ਡਰਾਈਵਰ ਲਾਇਸੈਂਸ ਵਾਲੇ ਜਿਨ੍ਹਾਂ ਦੇ ਆਈਦਰ ਰੀਨਿਊ ਹੋਣ ਵਾਲੇ ਆ, ਐਕਸਪਾਇਰ ਹੋਣ ਵਾਲੇ ਹੈਗੇ ਆ, ਉਹਨਾਂ ਨੂੰ ਉਹ ਸਿਫਾਰਿਸ਼ ਕਰ ਰਹੀ ਆ ਵੀ ਔਨਲਾਈਨ ਹੀ ਟਰਾਈ ਕਰੋ, ਵੀ ਤੁਸੀਂ ਸਾਰਾ ਕੁਛ ਇਸ ਨੂੰ ਕਰ ਲਓ। ਆਲਰੇਡੀ ਉਹਨਾਂ ਨੇ ਜਿਹੜੇ 70 ਸਾਲ ਤੋਂ ਵੱਧ ਦੀ ਉਮਰ ਵਾਲਿਆਂ ਨੂੰ 1 ਸਾਲ ਦੀ ਐਕਸਟੈਂਸ਼ਨ ਜਿਹੜੀ ਆ ਉਹ ਦੇ ਦਿੱਤੀ ਹੋਈ ਆ। 69 ਸਾਲ ਜਾਂ ਉਸ ਤੋਂ ਘੱਟ ਉਮਰ ਵਾਲਿਆਂ ਨੂੰ ਜਿਹੜਾ ਆ ਉਹ ਰੀਨਿਊ ਔਨਲਾਈਨ ਕਰਨ ਦੀ ਜਿਹੜੀ ਆ ਉਹ ਮੱਦ ਹੈਗੀ ਆ। ਅਤੇ ਜੇ ਕਿਸੇ ਨੇ ਰੀਅਲ ID ਜਿਹੜੀ ਉਹ ਬਣਾਉਣੀ ਹੈਗੀ ਆ ਪਹਿਲੀ ਵਾਰੀ, ਅਤੇ ਉਹਨਾਂ ਨੂੰ ਆਫਿਸ ਵਿਜ਼ਿਟ ਜਿਹੜੀ ਆ ਉਹ ਅਜੇ ਵੀ ਕਰਨੀ ਪੈ ਸਕਦੀ ਆ। ਪਰ ਜੇ ਕਿਸੇ ਨੇ ਵੀ ਆਪਣਾ ਡਰਾਈਵਿੰਗ ਲਾਇਸੈਂਸ ਰੀਨਿਊ ਕਰਨਾ ਆ ਤਾਂ ਟਰਾਈ ਕਰੋ ਵੀ ਔਨਲਾਈਨ ਹੀ ਜਿਹੜਾ ਹੋ ਜਾਵੇ। ਜਿੱਥੇ ਬਹੁਤ ਜ਼ਿਆਦਾ ਪਬਲਿਕ ਹੁੰਦੀ ਆ, ਜਿੰਨਾ ਮਰਜ਼ੀ ਸੋਸ਼ਲ ਡਿਸਟੈਂਸਿੰਗ ਜਾਂ ਜੋ ਮਰਜ਼ੀ ਹੋਵੇ, ਮਜਬੂਰੀ ਦੇ ਵਿੱਚ ਲੋਕਾਂ ਨੂੰ ਉੱਥੇ ਜਾਣਾ ਪੈਂਦਾ। ਕਿਸੇ ਵੀ ਤਰੀਕੇ ਦੇ ਜਿਹੜੇ ਲੋਕ ਆ ਉੱਥੇ ਉਹ ਹੋ ਸਕਦੇ ਨੇ। ਸੋ ਬਚਾਅ ਕਰ ਲਓ ਵੀ ਜੇ ਬਗੈਰ ਗਏ ਜੇ ਗੁਜ਼ਾਰਾ ਹੋ ਸਕਦਾ ਤਾਂ ਉਸ ਹਿਸਾਬ ਦੇ ਨਾਲ ਹੀ ਤੁਸੀਂ ਬਚਾਅ ਕਰ ਲਓ। ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ, ਜਿੱਥੇ ਕਿ ਅੱਜ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਜਿਹੜੀ ਅਨਪਲਾਇਮੈਂਟ ਡਿਪਾਰਟਮੈਂਟ ਹੈਗੀ ਆ, ਅਨਪਲਾਇਮੈਂਟ ਇੰਸ਼ੋਰੈਂਸ, ਉਹਦੇ ਵਿੱਚ ਜਿਹੜੀ ਟੈਕਨੋਲੋਜੀ ਆ ਉਸ ਨੂੰ ਅਪਡੇਟ ਕਰਨ ਦੇ ਲਈ ਉਹਨਾਂ ਨੇ 45 ਦਿਨ ਦਿੱਤੇ ਆ। ਸਾਰਿਆਂ ਨੂੰ ਪਤਾ ਹੈ ਵੀ ਜਦੋਂ 30 ਮਿਲੀਅਨ ਤੋਂ ਵੱਧ ਲੋਕ ਲੇ ਆਫ ਹੋ ਗਏ, ਕਈ ਸਟੇਟਾਂ ਦੇ ਵਿੱਚ ਤਾਂ ਅਨਪਲਾਇਮੈਂਟ ਦੇ ਆਫਿਸ ਕੋਈ ਅਪਡੇਟ ਹੀ ਨਹੀਂ ਸੀ। ਇੱਥੇ ਵੀ ਪਹਿਲਾਂ ਹੈ ਨਹੀਂ ਸੀ, ਕਿਉਂਕਿ ਜਿਹੜਾ ਐਕਸਟਰਾ $600 ਸੀ ਉਹਨੂੰ ਵੀ ਆਉਣ ਨੂੰ ਬਹੁਤ ਟਾਈਮ ਲੱਗਾ। ਸੋ ਉਹਦੇ ਸੰਬੰਧ ਦੇ ਵਿੱਚ ਗੈਬਨ ਨਿਊਸਮ ਨੇ ਇਹ ਕਿਹਾ ਆ ਵੀ ਜਿੰਨੇ ਵੀ ਟੈਕਨੋਲੋਜੀ ਨੂੰ ਲੈ ਕੇ ਜਿਹੜੀ ਅਨਪਲਾਇਮੈਂਟ ਆਫਿਸ ਹੈਗਾ ਆ
ਉਹ 45 ਦਿਨਾਂ ਦੇ ਵਿੱਚ ਪੂਰਾ ਅਪਗ੍ਰੇਡ ਹੋਣਾ ਚਾਹੀਦਾ ਹੈ। ਜੀ ਹਰਜੋਤ ਸਿੰਘ ਜੀ, ਜਿਸ ਚੀਜ਼ ਦਾ ਡਰ ਸੀ ਸ਼ਾਇਦ ਉਹ ਚੀਜ਼ ਹੋ ਜਾਣੀ ਹੈ, ਜਿਹੜੀ ਮੇਜਰ ਲੀਗ ਬੇਸਬਾਲ ਆ ਉਹ ਸ਼ਾਇਦ ਸ਼ਟ ਡਾਊਨ ਕਰਨੀ ਪੈ ਜਾਵੇ ਕੋਵਿਡ-19 ਦੇ ਚੱਲਦਿਆਂ। ESPN ਦੇ ਦੁਆਰਾ ਜਿਹੜੀ ਇਹ ਰਿਪੋਰਟ ਕੀਤਾ ਜਾ ਰਿਹਾ ਵੀ MLB ਦੇ ਕਮਿਸ਼ਨਰ ਆ ਉਹਨਾਂ ਨੇ ਚਿੰਤਾ ਤੇ ਇੱਕ ਹਿਸਾਬ ਦੇ ਨਾਲ ਚੇਤਾਵਨੀ ਦਿੱਤੀ ਆ ਵੀ ਕੋਵਿਡ-19 ਕਰਕੇ ਸ਼ਟ ਡਾਊਨ ਹੋ ਸਕਦਾ ਆ। ਮਿਆਮੀ ਮਾਰਲਿਨਜ਼ ਜਿੱਥੇ ਪਹਿਲਾਂ 6 ਤੇ ਫਿਰ ਦਰਜਨ ਭਰ ਸੀਗੇ ਤੇ ਇਸ ਮੌਕੇ ਲੇਟੈਸਟ ਅਪਡੇਟ ਦੇ ਮੁਕਾਬਲੇ 21 ਜਿਹੜੇ ਮਿਆਮੀ ਮਾਰਲਿਨਜ਼ ਦੇ ਪਲੇਅਰ ਤੇ ਜਿਹੜੇ ਕੋਚ ਆ ਉਹ ਕੋਵਿਡ-19 ਪੋਜ਼ੀਟਿਵ ਜਿਹੜੇ ਪਾਏ ਗਏ ਨੇ ਤੇ ਇਹ ਇਸ ਟਾਈਮ ਆਲਰੇਡੀ 6 ਟੀਮਾਂ ਦੇ ਵਿੱਚ ਕੋਵਿਡ-19 ਦੇ ਕੇਸਿਸ ਆ ਉਹ ਫੈਲ ਚੁੱਕੇ ਹੋਏ ਨੇ। ਸੋ ਇਹ ਹੁਣ ਦੇਖਦੇ ਆ ਵੀ ਜਿਹੜਾ ਕੀ ਬਣਦਾ ਆ। ਲੱਗਦਾ ਇੱਦਾਂ ਆ ਵੀ ਇਹਨਾਂ ਦੇ ਹਾਲਾਤ ਜਿਹੜੇ ਆ ਉਹ ਮਾੜੇ ਹੋ ਸਕਦੇ। ਉੱਧਰ ਪਰ ਕੱਲ੍ਹ ਜਿਹੜੀ ਬਾਸਕਿਟਬਾਲ ਜਿਹੜੀ ਉਹ ਚਾਲੂ ਹੋਈ ਆ ਆਡੀਅנס ਤੋਂ ਬਗੈਰ ਬਬਲ ਦੇ ਵਿੱਚ ਜਿਹੜੀ ਉਹ ਬਾਸਕਿਟਬਾਲ ਆ ਇੱਕ ਹਿਸਾਬ ਦੇ ਨਾਲ ਇੱਕ ਛੋਟਾ ਜਿਹਾ ਪਿੰਡ ਉਸਾਰ ਕੇ ਉੱਥੇ ਜਿਹੜੀ ਉਹ ਖੇਡੀ ਜਾ ਰਹੀ ਆ। ਡਿਜ਼ਨੀ ਦੇ ਜਿਹੜੇ ਹੈਗੇ ਆ ਵਰਲਡ ਦੇ ਉੱਥੇ ਜਿਮਨੇਜ਼ੀਅਮ ਉਹਨਾਂ ਦੇ ਵਿੱਚ ਖੇਡੀ ਜਾ ਰਹੀ ਆ। ਕੋਈ ਵੀ ਬਾਹਰੋਂ ਅੰਦਰ ਜਾਂ ਅੰਦਰੋਂ ਬਾਹਰ ਜਿਹੜਾ ਆ ਉਹ ਨਹੀਂ ਆ ਜਾ ਰਿਹਾ। ਅਗਲੀ ਖਬਰ ਵੱਲ ਜਾਈਏ ਤਾਂ ਏਅਰ ਫੋਰਸ ਦੀ ਸਪੈਸ਼ਲ ਆਪਰੇਸ਼ਨਸ ਨੇ ਅਪਰੂਵ ਕਰ ਦਿੱਤਾ ਹੈ ਵੀ ਕੋਈ ਵੀ ਜਿਹੜਾ ਦਸਤਾਰਧਾਰੀ ਜਾਂ ਆਪਣੀ ਦਾੜੀ ਦੇ ਨਾਲ ਜਿਹੜਾ ਸਰਵ ਕਰਨਾ ਚਾਹੁੰਦਾ ਆ ਐਜ਼ ਏ ਸਿੱਖ ਏਅਰਮੈਨ ਉਹ ਅਲਾਓ ਹੈਗਾ ਆ। ਸੋ ਇਹਦੇ ਸੰਬੰਧ ਦੇ ਵਿੱਚ ਪਹਿਲਾ ਸਿੱਖ ਉਹਨਾਂ ਨੇ ਆਲਰੇਡੀ ਸਿਲੈਕਟ ਕਰ ਲਿਆ ਹੈਗਾ। ਜੀ ਉੱਧਰ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਐਵਿਕਸ਼ਨ ਦੇ ਮੋਰਟੋਰੀਅਮ ਨੂੰ ਲੈ ਕੇ ਵੀ ਇਸ ਟਾਈਮ ਕਿਉਂਕਿ ਹਟ ਚੁੱਕਾ ਹੋਇਆ ਆ, ਬਹੁਤ ਸਾਰੇ ਲੋਕ ਅਦਾਲਤ ਦਾ ਸਹਾਰਾ ਜਿਹੜਾ ਆ ਉਹ ਲੈ ਸਕਦੇ ਹੈਗੇ ਆ। ਉੱਧਰ ਇੱਕ ਜਿਹੜੀ ਭੈੜੀ ਖਬਰ ਆ ਰਹੀ ਆ, ਕਹਿੰਦੇ ਲੈਂਡਲੋਰਡ ਦਾ ਜਿਹੜਾ ਸ਼ਹਿਰੀ ਧੜ ਦੇ ਨਾਲੋਂ ਵੱਖ ਕਰ ਦਿੱਤਾ ਗਿਆ ਕਨੈਟੀਕਟ ਦੇ ਵਿੱਚ। ਜਦ ਕਹਿੰਦੇ ਆ ਵੀ ਉਹ ਰੈਂਟ ਨੂੰ ਲੈ ਕੇ ਉਸ ਨੂੰ ਇੱਕ ਹਿਸਾਬ ਦੇ ਨਾਲ ਬਾਹਰ ਕਰਨਾ ਆਇਆ ਸੀ, ਉਹਨੇ ਕਹਿੰਦੇ ਵੀ ਤਲਵਾਰ ਕੱਢ ਕੇ ਜਿਹੜੀ ਆ ਇਹ ਹਰਕਤ ਨੂੰ ਇਲਜ਼ਾਮ ਜਿਹੜਾ ਉਹ ਦਿੱਤਾ ਹੈਗਾ ਆ। ਕਹਿੰਦੇ ਹਾਰਟਫੋਰਡ ਪੁਲਿਸ ਡਿਪਾਰਟਮੈਂਟ ਨੂੰ 911 ਕਾਲ ਤੋਂ ਬਾਅਦ ਦੇ ਵਿੱਚ ਉੱਥੇ ਜਿੱਥੇ ਪਹੁੰਚੇ ਤਾਂ ਵਿਕਟਰ ਕਿੰਗ ਨਾਂ ਦਾ ਜਿਹੜਾ ਉਹ ਲੈਂਡਲੋਰਡ ਸੀਗਾ ਉਸ ਦੀ ਜਿਹੜੀ ਉਹ ਮੌਤ ਹੋ ਚੁੱਕੀ ਸੀਗੀ। ਜਿਹੜੀ ਹਰਜੋਤ ਸਿੰਘ ਜੀ ਬਹੁਤ ਹੀ ਮੰਦਭਾਗੀ ਜਿਹੜੀ ਇਹ ਗੱਲ ਹੈਗੀ ਆ। ਇੱਦਾਂ ਦੀ ਚੀਜ਼ ਹੋਰ ਕਈ ਲੋਕਾਂ ਨੂੰ ਉਕਸਾ ਸਕਦੀ ਆ ਅਜਿਹੇ ਪੁੱਠੇ ਕੰਮ ਜਿਹੜੇ ਆ ਉਹ ਕਰਨ ਦੇ ਲਈ, ਤੇ ਇਸ ਚੀਜ਼ ਤੋਂ ਜਿਹੜਾ ਬਚਾਅ ਰੱਖਣਾ ਚਾਹੀਦਾ ਆ। ਰਾਈਟ ਨਾਓ ਰੈਂਟ ਡਿਸਪਿਊਟਸ ਜਿਹੜੇ ਉਹ ਵੱਧ ਸਕਦੇ ਨੇ ਤੇ ਅਜਿਹੇ ਮੌਕਿਆਂ ਦੇ ਵਿੱਚ ਜਦੋਂ ਲੋਕਾਂ ਨੂੰ ਕੋਈ ਹੀਲਾ ਵਸੀਲਾ ਨਹੀਂ ਲੱਗਦਾ ਤੇ ਲੋਕ ਕਿਤੇ ਨਾ ਕਿਤੇ ਹਿੰਸਕ ਵੀ ਜਿਹੜੇ ਉਹ ਹੋ ਸਕਦੇ ਨੇ। ਸੋ ਭਾਈ ਜਿਨ੍ਹਾਂ ਦੇ ਰੈਂਟ ਮਰੇ ਨੇ ਉਹ ਜਿਹੜਾ ਬਿਲਕੁਲ ਪ੍ਰੋਸੈਸ ਦੇ ਥਰੂ ਹੋ ਕੇ ਜਿਹੜਾ ਤੁਸੀਂ ਜੋ ਕਰਨਾ ਆ ਉਹਨਾਂ ਦਾ ਸਹਾਰਾ ਲੈ ਕੇ ਹੀ ਜੇ ਉਹ ਕਰਿਓ, ਜੇ ਤੁਸੀਂ ਕਰਨਾ ਹੀ ਕਰਨਾ ਆ। ਜੇ ਕੋਈ ਆਪਸੀ ਤੁਹਾਡਾ ਸਮਝੌਤਾ ਹੋ ਸਕਦਾ ਆ ਤਾਂ ਉਹਦੇ ਵੱਲ ਨੂੰ ਜਿਹੜਾ ਉਹ ਤੁਹਾਨੂੰ ਕਿਤੇ ਨਾ ਕਿਤੇ ਵਧਣਾ ਚਾਹੀਦਾ, ਕਿਉਂਕਿ ਜੇ ਹੁਣ ਤੁਸੀਂ ਕਿਸੇ ਨੂੰ ਕੱਢ ਵੀ ਦਓਗੇ ਇਵੈਕਸ਼ਨ ਕਰਦੇ ਵੀ ਕਈ ਮਹੀਨੇ ਲੱਗ ਜਾਣੇ ਆ ਤੇ ਉਸ ਤੋਂ ਬਾਅਦ ਪਤਾ ਨਹੀਂ ਹਾਲਾਤ ਕਿੱਦਾਂ ਦੇ ਹੋਣੇ ਆ ਤੇ ਰੈਂਟਰ ਤੁਹਾਨੂੰ ਬਾਅਦ 'ਚ ਨਵਾਂ ਮਿਲਣਾ ਆ ਜਾਂ ਨਹੀਂ ਮਿਲਣਾ। ਸੋ ਟਰਾਈ ਇਹੀ ਹੁਣ ਸਾਰਿਆਂ ਨੂੰ ਮਿਲ ਜੁਲ ਕੇ ਕਰਨੀ ਪੈਣੀ ਆ ਵੀ ਕਿੱਦਾਂ ਆਪਸ ਦੇ ਵਿੱਚ ਸਮਝੌਤਾ ਹੋਵੇ ਤੇ ਸਰਕਾਰਾਂ ਦੇ ਉੱਤੇ ਤੁਹਾਡੇ ਜਿਹੜੇ ਲੋਕਲ ਅਫੀਸ਼ੀਅਲ ਹੈਗੇ ਉਹਨਾਂ ਦੇ ਉੱਤੇ ਦਬਾਅ ਪਾਓ ਵੀ ਜੇ ਰੈਂਟਰ ਨੂੰ ਸਹੂਲਤ ਦੇ ਰਹੇ ਆ ਤਾਂ ਮੌਰਗੇਜ ਦੇਣ ਵਾਲਿਆਂ ਨੂੰ ਵੀ ਜਿਹੜੀ ਆ ਉਹ ਥੋੜ੍ਹੀ ਬਹੁਤੀ ਜਿਹੜੀ ਨਾਲ ਦੇ ਨਾਲ ਸਹੂਲਤ ਜਿਹੜੀ ਉਹ ਦੇਣੀ ਚਾਹੀਦੀ ਹੈਗੀ ਆ। ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਸਟਾਕ ਮਾਰਕੀਟ ਅਪ ਗਈ ਹੈਗੀ ਕਿਉਂਕਿ ਟੈਕਨੋਲੋਜੀ ਦੇ ਸ਼ੇਅਰਸ ਖਾਸ ਕਰਕੇ ਐਪਲ, ਐਮਾਜ਼ੋਨ ਤੇ ਫੇਸਬੁੱਕ ਦੇ ਅਪ ਗਏ ਹੈਗੇ ਆ। ਸੋ ਉਹਨੂੰ ਦੇਖਦੇ ਹੋਏ ਡਾਓ ਜੋਨ ਇੰਡਸਟਰੀਅਲ ਵੀ 3 ਪੁਆਇੰਟ ਦੇ ਕਰੀਬ ਅਪ ਗਈ ਆ। S&P ਇੰਡੈਕਸ ਵੀ 0.4% ਅਪ ਗਿਆ। ਨੈਸਡੈਕ 0.8% ਤੋਂ 10% ਜੰਪ ਹੋਇਆ ਐਪਲ ਸ਼ੇਅਰਸ 'ਚ। ਜੀ ਬਿਲਕੁਲ, ਐਪਲ ਦਾ ਸ਼ੇਅਰ ਤਾਂ ਅੱਜ ਬਹੁਤ ਜ਼ਿਆਦਾ ਛਾਲਾਂ ਮਾਰਿਆ 10% ਤੋਂ ਉੱਤੇ, ਜਿਹੜਾ 400 ਤੋਂ 450 ਦਾ ਅੱਜ ਆਂਕੜਾ ਜਿਹੜਾ ਉਹ ਪਾਰ ਕਰ ਗਿਆ ਹੈਗਾ। ਗੂਗਲ ਦਾ 3% ਜ਼ਰੂਰ ਜਿਹੜਾ ਉਹ ਥੱਲੇ ਨੂੰ ਗਿਆ ਹੈਗਾ। ਸੋ ਡਾਓ ਜੋਨਸ ਦੇ ਵਿੱਚ 114 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ, 26,428 ਤੇ ਬੰਦ ਹੋਇਆ ਆ। ਨੈਸਡੈਕ ਦੇ ਵਿੱਚ 157 ਪੁਆਇੰਟਾਂ ਦਾ ਵਾਧਾ ਹੋਇਆ, 10,745। S&P ਦੇ ਵਿੱਚ 25 ਪੁਆਇੰਟਾਂ ਦਾ ਵਾਧਾ, 3271 ਦੇ ਉੱਤੇ ਮਾਰਕੀਟ ਕਲੋਜ਼ ਹੋਈ ਆ। ਤੇ ਜਿਹੜਾ 골ਡ ਦੀ ਕੀਮਤ ਆ ਉਹ $1973 ਜਿਹੜੀ ਆ ਉਹ ਹੋਈ ਆ ਪ੍ਰਤੀ ਆਉਂਸ। ਸੋ ਇੱਕ $US ਦੀ ਕੈਨੇਡਾ ਦਾ ਜੇ ਦੇਖਿਆ ਜਾਵੇ $1.34 ਰਹੇ ਆ ਤੇ ਰੁਪਈਆ ਜਿਹੜਾ ਆ ਉਹ ਘਟਦਾ ਹੀ ਜਾ ਰਿਹਾ ਆ। ਅੱਜ ਇੱਕ $US ਦੇ ਮੁਕਾਬਲੇ ਜਿਹੜੇ ਆ 74 ਰੁਪਏ 91 ਪੈਸੇ ਜਿਹੜੀ ਡਾਲਰ ਦੀ ਕੀਮਤ ਰਹੀ ਹੈਗੀ ਆ। ਜੀ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੈ। ਇੱਕ ਵਾਰੀ ਫਿਰ ਦੱਸਦੀ ਜਾਈਏ, ਕੱਲ੍ਹ ਨੂੰ ਸਪੈਸ਼ਲ ਫਿਰ ਇਮੀਗ੍ਰੇਸ਼ਨ ਨਾਲ ਰਿਲੇਟਡ ਜਿਹੜਾ ਆ ਜੇ ਤਿਰਕਿਆਣਾ ਸਾਹਿਬ ਤੁਹਾਡੇ ਨਾਲ ਜੁੜਨਗੇ ਸਵੇਰੇ 9 ਵਜੇ ਤੋਂ 10 ਵਜੇ ਤੱਕ। ਇਮੀਗ੍ਰੇਸ਼ਨ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਆ ਰਹੀਆਂ ਹੈਗੀਆਂ।
ਸੋ ਜ਼ਰੂਰ ਉਹ ਪ੍ਰੋਗਰਾਮ ਸੁਣਿਓ। ਆਪਣੇ ਦੋਸਤ ਮਿੱਤਰ ਜਿਹੜੇ ਰਿਸ਼ਤੇਦਾਰ ਆ ਉਹਨਾਂ ਨੂੰ ਵੀ ਜ਼ਰੂਰ ਦੱਸਿਓ ਵੀ ਵੱਧ ਤੋਂ ਵੱਧ ਇਸ ਪ੍ਰੋਗਰਾਮ ਨੂੰ ਸੁਣਨ। ਜੀ, ਤੇ ਹੁਣ ਇੱਥੇ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਜੀਤ ਸਿੰਘ ਤੇ ਵੱਲੋਂ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।